ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੌਤੀ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਨੇ 1960 ਦੀ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਸੀ, ਜਿਸ ਦੇ ਖਿਲਾਫ ਪਾਕਿਸਤਾਨ ਨੇ ਇੰਟਰਨੈਸ਼ਨਲ ਕੋਰਟ ਵਿੱਚ ਕੇਸ ਨੂੰ ਲਿਆਂਦਾ। ਅੱਜ ਮੁੱਢਲੇ ਤੌਰ ਤੇ ਪਾਕਿਸਤਾਨ ਨੂੰ ਇੱਕ ਛੋਟੀ ਜਿਹੀ ਕਾਨੂੰਨੀ ਅਤੇ ਡਿਪਲੋਮੈਟਿਕ ਜਿੱਤ ਹਾਸਲ ਹੋਈ ਹੈ, ਜਿਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹ ਰਹੇ ਹੋ? ਦੇਖੋ, ਜਿੱਥੇ ਹੁਣ ਮਾਰਾਮਾਰੀ ਦੀ ਗੱਲ ਚੱਲ ਰਹੀ ਹੈ, ਦਿੱਲੀ ਰੈੱਡ ਫੋਰਟ ਬਲਾਸਟ, ਇਹਨਾਂ ਦੀ ਆਪਣੀ ਫਾਲਸ ਫਲੈਗ ਭਾਰਤ ਦੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਲਈ, ਪਰ ਦੂਸਰੇ ਪਾਸੇ ਤਹਿਰੀਕੇ ਤਾਲਿਬਾਨ ਅਫਗਾਨ ਪ੍ਰੋਕਸੀ ਔਰ ਅਫਗਾਨ ਇੰਡੀਅਨ ਪ੍ਰੋਕਸੀ ਔਰ ਖੂਨ ਖਰਾਬਾ ਦੋਵੇਂ ਪਾਸੇ ਜਿਹੜਾ ਬੇਗੁਨਾਹ ਸ਼ਹਿਰੀ ਉਸ ਦਾ ਸ਼ਿਕਾਰ ਹੋਏ ਨੇ ਭਾਰਤ ਦੀਆਂ ਗੰਦੀਆਂ ਨੀਤੀਆਂ ਦੇ। ਉੱਥੇ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ 7, 8, 9, 10 ਮਈ ਨੂੰ ਇਹਨਾਂ ਦਾ ਆਪਣਾ ਹੀ 22 ਅਪ੍ਰੈਲ ਦੇ ਪਹਿਲਗਾਮ ਫਾਲਸ ਫਲੈਗ ਦੇ ਨੂੰ ਅੱਗੇ ਤੋਰਦੇ ਆ ਪਾਕਿਸਤਾਨ ਦੇ ਉੱਤੇ ਕੀਤਾ ਗਿਆ ਹਮਲਾ ਸੀ, ਡਰੋਨ ਔਰ ਮਿਸਲ ਅਟੈਕ, ਜਿਹਦਾ ਪਾਕਿਸਤਾਨ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਚੰਗੀ ਸ਼ਿਕਸਤ ਦਿੱਤੀ। ਅਜੇ ਤੱਕ ਵੀ ਉਹ ਆਪਣੇ ਜ਼ਖਮਾਂ ਨੂੰ ਜੀਭ ਨਾਲ ਚੱਟ ਰਹੇ ਨੇ। ਹਾਲਾਂ ਬਾਹਰੋਂ ਭਾਵੇਂ ਕਹੀ ਜਾਣ ਜਿੱਤ ਗਏ ਅਸੀਂ ਜਿੱਤ ਗਏ, ਲੇਕਿਨ ਉਸ ਦੇ ਪੋਸਟ ਉਹਨਾਂ ਉਸ ਟਕਰਾਅ ਦੇ ਇਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ, ਦਰਿਆਏ ਸਿੰਧ ਦੇ ਨਾਲ ਸੰਬੰਧਿਤ ਜਿਹੜੀ ਟ੍ਰੀਟੀ 1960 ਦੇ ਵਿੱਚ ਉਸ ਵੇਲੇ ਦੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਔਰ ਪ੍ਰੈਜ਼ੀਡੈਂਟ ਅਯੂਬ ਖਾਨ ਔਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਜਿਹੜਾ ਕਿ ਫਲਾਈ ਕਰਕੇ ਕਰਾਚੀ ਗਿਆ ਸੀ, ਉਦੋਂ ਕਰਾਚੀ ਪਾਕਿਸਤਾਨ ਦੀ ਕੈਪੀਟਲ ਸੀ, ਉਹਦੇ 'ਚ ਸਾਈਨ ਹੋਈ ਸੀ, ਜਿਹਦੇ ਮੁੱਢਲੇ ਤੌਰ ਦੇ ਉੱਤੇ ਸਤਲੁਜ ਬਿਆਸ ਰਾਵੀ ਇਹ ਉੱਪਰਲੇ ਪੰਜਾਬ ਦੇ ਇੰਡਸ ਵਾਟਰ ਬੇਸਨ ਦਾ ਮੁਕੰਮਲ ਅਪਰ ਔਰ ਲੋਅਰ ਰਾਈਪੇਰੀਅਨ ਹੱਕ ਮੰਨਿਆ ਗਿਆ ਸੀ, ਔਰ ਚਨਾਹ ਜੇਹਲਮ ਔਰ ਦਰਿਆਏ ਇੰਡਸ ਉਸ ਨੂੰ ਉਸ ਦੇ ਉੱਤੇ ਅਪਰ ਔਰ ਲੋਅਰ ਪਾਕਿਸਤਾਨ ਦੀ ਮੁਕੰਮਲ ਮਾਲਕੀ ਮੰਨੀ ਗਈ ਸੀ। ਉਹਦੇ 'ਚ ਸਿਰਫ ਕਿਉਂਕਿ ਚਨਾਹ ਔਰ ਜੇਹਲਮ ਕਸ਼ਮੀਰ 'ਚੋਂ ਗੁਜ਼ਰਦੇ ਨੇ, ਉਹਨਾਂ ਦੀਆਂ ਇਰੀਗੇਸ਼ਨ ਨੀਡਸ ਔਰ ਪਾਵਰ ਸਪਲਾਈ, ਪਰ ਉਹਨੂੰ ਰੋਕ ਨਹੀਂ ਸਕਦੇ, ਡੈਮ ਨਹੀਂ ਬਣਾ ਸਕਦੇ, ਔਰ ਉਸ ਸਾਰੇ ਦੇ ਉੱਤੇ ਇਸ ਹਾਲਾਂ ਇਸ ਦੀ ਖਿਲਾਫ ਵਰਜ਼ੀ ਔਰ ਇਸ ਦੇ ਉੱਤੇ ਪੂਰਾ ਇਹਨੂੰ ਵਰਲਡ ਬੈਂਕ ਨੇ ਜਿਹੜਾ ਉਹ ਫਾਈਨੈਂਸ ਕੀਤਾ। ਉਸ ਤੋਂ ਬਾਅਦ ਭਾਖੜਾ ਡੈਮ ਇੱਧਰ ਇੰਡੀਆ 'ਚ, ਮੰਗਲਾ ਡੈਮ ਪਾਕਿਸਤਾਨ 'ਚ, ਔਰ ਇਸ ਟ੍ਰੀਟੀ ਦੀ ਇੰਪਲੀਮੈਂਟੇਸ਼ਨ ਪਿਛਲੇ 60 ਸਾਲ ਤੋਂ ਜ਼ਿਆਦਾ ਤੋਂ ਵਿਚਾਲੇ ਭਾਰਤ ਨੇ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਕਿਸਤਾਨ ਜਿਹੜਾ ਹੈ ਉਹ ਇੰਟਰਨੈਸ਼ਨਲ ਕਮਿਸ਼ਨ ਦੇ ਕੋਲ ਪਹੁੰਚ ਜਾਂਦਾ ਸੀ, ਔਰ ਉੱਥੇ ਜਿਹੜਾ ਕੋਈ ਬਗਲਿਆਰ ਡੈਮ ਤੇ ਕੋਈ ਫਲਾਣਾ ਤੇ ਕ੍ਰਿਸ਼ਨਾ ਗੰਗਾ ਤੇ ਫਲਾਣਾ ਉਹ ਜਿਹੜੇ ਨੇ ਉਹਨੂੰ ਉਹ ਵਾਇਲੇਟ ਨਹੀਂ ਸੀ ਕਰ ਸਕਦੇ। ਪਰ ਇਸ ਬਹਾਨੇ ਨਾਲ ਇੰਡੀਆ ਨੇ ਕਿਹਾ ਜੀ ਕਿ ਅਸੀਂ ਯੂਨੀਲੈਟਰਲੀ ਇਸ ਇੰਡਸ ਵਾਟਰ ਟ੍ਰੀਟੀ ਨੂੰ ਪਹਿਲਾਂ ਸਸਪੈਂਡ ਲਫ਼ਜ਼ ਇਸਤੇਮਾਲ ਕਰਦੇ ਰਹੇ, ਫਿਰ ਜਿਹੜਾ ਵਰਲਡ ਬੈਂਕ ਦਾ ਚੇਅਰਮੈਨ ਹੈ ਸਰਦਾਰ ਇੰਦਰਜੀਤ ਸਿੰਘ ਬੰਗਾ, ਉਹਨੇ ਕਿਹਾ ਇਹ ਸਸਪੈਂਡ ਕਰ ਹੀ ਨਹੀਂ, ਉਹ ਕਲੌਜ਼ ਹੀ ਨਹੀਂ ਹੈ, ਫਿਰ ਐਟ ਅਬੇਅੰਸ ਕਹਿਣ ਲੱਗ ਗਏ, ਉਹ ਸਸਪੈਂਡ ਵਾਂਗ ਹੀ ਹੁੰਦਾ। ਹੁਣ ਜ਼ਾਹਰ ਹੈ ਵੀ ਉਸ ਤੋਂ ਬਾਅਦ ਪਿਛਲੇ ਪੀਰੀਅਡ ਦੇ ਵਿੱਚ ਜਦੋਂ ਵਾਟਰ ਐਜ਼ ਏ ਵੈਪਨ ਇਹਨਾਂ ਨੇ ਯੂਜ਼ ਵੀ ਕੀਤਾ, ਸਾਡਾ ਪੰਜਾਬ ਵੀ ਡੁੱਬਿਆ ਪਾਣੀ 'ਚ, ਪਾਕਿਸਤਾਨੀ ਪੰਜਾਬ ਵੀ ਤਬਾਹੀ ਵੀ ਕੀਤੀ, ਪਰ ਕਿਉਂਕਿ ਮੀਂਹ ਇੰਨੇ ਉੱਤੋਂ ਜਿਹੜਾ ਗਲੇਸ਼ੀਅਰ ਮੈਲਟ ਹੋਏ ਕਿ ਅਜੇ ਉਹ ਵਕਤ ਤਾਂ ਨਹੀਂ ਆਇਆ ਵੀ ਇਹ ਪਾਣੀ ਰੋਕ ਲੈਣ ਕਿ ਵੀ ਪਾਕਿਸਤਾਨ ਨੂੰ ਜਿਹੜਾ ਹੈ ਉਹ ਤਾਂ ਜਾ ਕੇ ਸਮਰ ਦੇ ਮਹੀਨਿਆਂ 'ਚ ਹੀ ਹੁੰਦਾ ਜਦੋਂ ਲੋੜ ਹੁੰਦੀ ਹੈ। ਲੇਕਿਨ ਪਾਕਿਸਤਾਨ ਨੇ ਇਸ ਖਤਰੇ ਨੂੰ ਭਾਂਪਦਿਆਂ, ਹਾਲਾਂ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਨੇ ਕਿਹਾ ਸੀ ਕਿ ਵੀ ਜੇ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ 5-6 ਮਿਸਾਈਲਾਂ ਹੀ ਕਾਫੀ ਨੇ, ਵੀ ਸਾਨੂੰ ਪਤਾ ਵੀ ਪਾਣੀ ਕਿਵੇਂ, ਪਰ ਉਹ ਅਗੇਨ ਜੰਗ ਦਾ ਰਸਤਾ ਹੀ ਹੈ। ਇਨ ਦਾ ਮੀਨ ਟਾਈਮ ਪਾਕਿਸਤਾਨ ਨੇ ਜਿਹੜਾ ਆਰਬਿਟ੍ਰੇਸ਼ਨ ਕੋਰਟ ਹੈ ਉਸ ਦੇ ਸਾਹਮਣੇ ਲਿਆਂਦਾ ਸੀ ਕਿ ਵੀ ਇਹ ਇੰਡੀਆ ਕਿਵੇਂ ਇਸ ਤਰ੍ਹਾਂ ਨਹੀਂ ਕਰ ਸਕਦਾ, ਔਰ ਇਹ ਖਬਰ ਜਿਹੜੀ ਉਹਨਾਂ ਦੇ ਮੀਡੀਆ ਦੇ ਵੀ ਦੋ, ਹਾਲਾਂ ਇੰਡੀਅਨ ਮੀਡੀਆ ਖਾ ਗਿਆ ਇਸ ਖਬਰ ਨੂੰ, ਪਾਕਿਸਤਾਨ ਦੇ ਹੀ ਦੋ ਜਿਹੜੇ ਨੇ ਮੀਡੀਆ ਚੈਨਲਸ ਪ੍ਰਿੰਟ ਆਊਟ ਜਿਹੜੇ ਪ੍ਰਿੰਟ ਹੈ ਪੇਪਰ, ਇੰਡੀਆਜ਼ ਨਾਨ ਕੰਪਲਾਇੰਸ ਅੰਡਰਮਾਈਨਸ ਇੰਟਰਨੈਸ਼ਨਲ ਅਕੋਰਡਸ, ਇਹ ਲੀਗਲ ਐਂਡ ਡਿਪਲੋਮੈਟਿਕ ਵਿਨ ਫਾਰ ਪਾਕਿਸਤਾਨ ਅੰਡਰ ਦਾ ਇੰਡਸ ਵਾਟਰ ਟ੍ਰੀਟੀ, ਇਹ ਉਹਨਾਂ ਨੇ ਹੈਡਲਾਈਨ ਲਾਈ ਹੈ ਕਿ ਕਾਨੂੰਨੀ ਔਰ ਡਿਪਲੋਮੈਟਿਕ ਕੂਟਨੀਤਕ ਜਿੱਤ ਹੋਈ। ਇਸੇ ਤਰ੍ਹਾਂ ਇਹ ਲੀਗਲ ਐਂਡ ਡਿਪਲੋਮੈਟਿਕ ਵਿਨ ਫਾਰ ਪਾਕਿਸਤਾਨ ਅਗੇਂਸਟ ਇੰਡੀਆ ਅੰਡਰ ਦਾ ਇੰਡਸ ਵਾਟਰ ਟ੍ਰੀਟੀ। ਔਰ ਇਸ ਦਾ ਜਿਹੜੀ ਕੁੱਲ ਇਸ ਦੀ ਸ਼ਬਦਾਵਲੀ ਹੈ ਜਿਹੜੀ ਖਾਸ ਤੌਰ 'ਤੇ ਆਰਬਿਟ੍ਰੇਸ਼ਨ ਕੋਰਟ ਦੀ ਹੈ, ਉਹਦੀ ਹੈ
clarifications issued by the Court of Arbitration on Pakistan's request in the context of Indus Water Treaty. सो ज़ाहिर है पाकिस्तान गरीब्ड पार्टी है, उन्हें रिक्वेस्ट की ਉਹਦੇ ਤੇ ਜਿਹੜੀ कोर्ट ऑफ आर्बिट्रेशन ने क्लैरिफिकेशन ਦਿੱਤੀ ਹੈ ਉਹ ਇਨਫੈਕਟ ਪਾਕਿਸਤਾਨ ਦੀ ਲੀਗਲ ਔਰ ਡਿਪਲੋਮੈਟਿਕ ਜਿੱਤ ਹੈ। ਉਹਨਾਂ ਨੇ ਕਿਹਾ ਵੀ in the context of arbitration initiated by Pakistan against India under the provisions of Indus Water Treaty, Pakistan has taken note of recent decision of the Court of Arbitration, which has offered helpful clarification on certain aspects of court's award on issue of general interpretation of the Indus Water Treaty published on August 8th, 2025. 8 ਅਗਸਤ 2025 ਨੂੰ ਜਿਹੜਾ award on the issue of central general interpretation ਹੈ ਉਹਦਾ ਹਵਾਲਾ ਦਿੱਤਾ ਹੈ। Pakistan has also taken note of the procedural order issued in parallel with the decision, which affirms that the court will continue to conduct these proceedings in a phased manner and would take into account the proceedings taking place before the neutral expert under Article 9 and Annexure F of the Indus Water Treaty. So उन्होंने किया आर्बिट्रेशन कोर्ट ने भी ਅਸੀਂ ਪੂਰਾ ਕੋਗਨੀਸੈਂਸ ਲਵਾਂਗੇ ਜਿਹੜਾ ਪ੍ਰੋਸੀਡਿੰਗਸ ਚੱਲ ਰਹੀਆਂ ਨੇ ਨਿਊਟਰਲ ਐਕਸਪਰਟ ਦੇ ਉੱਤੇ ਆਰਟੀਕਲ 9 ਦੇ ਥੱਲੇ ਵੀ ਔਰ ਐਨੈਕਸਚਰ F ਜਿਹੜਾ ਇੰਡਸ ਵਾਟਰ ਟ੍ਰੀਟੀ ਦਾ। The neutral expert proceedings were initiated on India's request, with their next phase scheduled to take place in Vienna from 17 to 21st November 2025 ਕਿ ਇੰਡੀਆ ਨੇ ਹੀ ਨਿਊਟਰਲ ਐਕਸਪਰਟ ਪ੍ਰੋਸੀਡਿੰਗ ਨੂੰ ਇਨੀਸ਼ੀਏਟ ਕੀਤਾ ਜਿਹਦਾ ਨੈਕਸਟ ਫੇਜ਼ ਜਿਹੜਾ ਹੈ 17 ਤੋਂ 21 ਨਵੰਬਰ ਹੁਣੇ ਹੀ ਜਿਹੜਾ ਆ ਰਹੀਆਂ ਡੇਟਾ ਨੇ 2025 ਤੱਕ ਹੈ। while India has decided to halt its participation, ਪਹਿਲਾਂ ਤਾਂ ਇਨੀਸ਼ੀਏਟ ਕਰ ਲਈਆਂ, ਹੁਣ ਇੰਡੀਆ ਨੇ ਕਿਹਾ ਨਹੀਂ ਅਸੀਂ ਇਹਨੂੰ ਰੋਕ ਰਹੇ ਹਾਂ। ਪਾਕਿਸਤਾਨ continues to fully participate in the neutral expert proceedings in the good faith। ਪਾਕਿਸਤਾਨ ਕਿਉਂਕਿ ਗਰੀਬਡ ਹੈ, ਉਹਨਾਂ ਨੂੰ ਇਹ ਕਿ ਵੀ ਇਹ ਸ਼ਰਾਰਤ ਕਰ ਰਹੇ ਨੇ, ਉਹ ਬਰਾਬਰ ਹਿੱਸਾ ਲੈ ਰਹੇ ਨੇ। In this regard, the neutral expert has ruled that India's non-participation could not operate as a bar to the proceedings going forward. So ਇਹ ਬਹੁਤ ਵੱਡਾ ਫੈਸਲਾ ਹੈ। ਇੰਡੀਆ ਆਏ ਨਾ ਆਏ, ਨਿਊਟਰਲ ਐਕਸਪਰਟ ਨੇ ਕਿਹਾ ਕਿ ਜੀ ਹੁਣ ਇੰਡੀਆ ਨੇ ਪਹਿਲਾਂ ਤਾਂ ਗਏ ਨਿਊਟਰਲ ਐਕਸਪਰਟ, ਫਿਰ ਉਹਨੂੰ ਲੱਗਾ ਵੀ ਇਹ ਤਾਂ ਖਿਲਾਫ ਆ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਹਦੇ 'ਚ ਪਾਰਟਿਸਿਪੇਟ ਹੀ ਨਹੀਂ ਕਰਨਾ। ਪਰ ਨਿਊਟਰਲ ਕੋਰਟ ਨੇ ਕਿਹਾ ਇੰਡੀਆ ਦਾ ਆਉਣਾ ਜਾਂ ਨਾ ਆਉਣਾ, ਇਹਦਾ ਮਤਲਬ ਹੈ ਕਿ ਇੱਕ ਤਰਫਾ ਫੈਸਲਾ ਜਿਹੜਾ ਹੈ ਉਹ ਇਸ ਨਿਊਟਰਲ ਕੋਰਟ ਵੱਲੋਂ ਸੁਣਾਇਆ ਜਾਏਗਾ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਿਕਟਰੀ ਵੀ ਹੈ। ਔਰ ਇਸ ਦੇ ਉੱਤੇ ਈਵਨ ਜਿਹੜਾ ਭਾਰਤ ਦਾ ਜੋ ਹਾਲ ਹੈ ਉਸ ਦਾ ਨੂੰ ਮੱਦੇਨਜ਼ਰ ਰੱਖਦੇ ਚਾਈਨਾ ਦਾ ਇੱਕ ਪੋਲੀਟੀਕਲ ਐਕਸਪਰਟ ਹੈ ਡਾਕਟਰ ਵਿਕਟਰ ਜ਼ਿਕਾਈ ਗਾਓ, ਇਹ ਪਹਿਲਾਂ ਵੀ ਇਹਨਾਂ ਦਾ ਬੜਾ ਤਿੱਖਾ ਕਮੈਂਟ ਹੁੰਦਾ ਹੈ। ਉਹਨੇ ਈਗਲ ਆਈ ਦੇ ਥੱਲੇ ਕਿਹਾ ਇੰਡੀਆ ਹੈਜ਼ ਵੋਲੇਟਾਈਲ ਰਿਲੇਸ਼ਨਸ ਨਾਟ ਓਨਲੀ ਵਿਦ ਚਾਈਨਾ ਐਂਡ ਪਾਕਿਸਤਾਨ ਬਟ ਵਿਦ ਆਲ ਇਟਸ ਨੇਬਰਸ। ਸਿਰਫ ਇਹਦੇ ਭਾਰਤ ਦੇ ਚੀਨ ਤੇ ਪਾਕਿਸਤਾਨ ਦੇ ਨਾਲ ਹੀ ਜਿਹੜੇ ਨੇ ਉਹ ਮਾੜੇ ਰਿਲੇਸ਼ਨ ਨਹੀਂ ਨੇ, ਸਾਰੇ ਗੁਆਂਢੀਆਂ ਨਾਲ ਨੇ। ਇੰਡੀਅਨ ਗਵਰਨਮੈਂਟ ਐਂਡ ਪੀਪਲ ਸ਼ੁੱਡ ਐਕਟ ਵਿਦ ਗ੍ਰੇਟਰ ਰੈਸ਼ਨੈਲਿਟੀ ਐਂਡ ਰੀਜ਼ਨ ਇਨ ਡੀਲਿੰਗ ਵਿਦ ਨੇਬਰਿੰਗ ਕੰਟਰੀਜ਼ ਕਿ ਬਈ ਕੋਈ ਲੌਜਿਕ ਤੋਂ ਕੰਮ ਲਓ, ਕੋਈ ਜਿਹੜਾ ਉਹ ਡਿਪਲੋਮੇਸੀ ਤੋਂ ਕੰਮ ਲਓ ਗੁਆਂਢੀਆਂ ਦੇ ਨਾਲ। ਔਰ ਇਹ ਉਹਨਾਂ ਦਾ ਕਮੈਂਟ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਡਸ ਵਾਟਰ ਟ੍ਰੀਟੀ ਦੇ ਮੁੱਦੇ ਦੇ ਉੱਤੇ ਹਾਲਾਂ ਅੱਗੇ ਗੱਲ ਕਿੱਧਰ ਨੂੰ ਜਾਏਗੀ, ਲੇਕਿਨ ਇਹ ਫਸਟ ਵਿਕਟਰੀ ਹੈ ਪਾਕਿਸਤਾਨ ਦੀ ਕਿ ਉਹਨਾਂ ਦੇ ਨਿਊਟਰਲ ਕੋਰਟ ਨੇ ਕਿਹਾ ਕਿ ਇੰਡੀਆ ਪਾਰਟਿਸਿਪੇਟ ਕਰਦਾ ਹੈ ਜਾਂ ਨਹੀਂ ਕਰਦਾ ਹੈ, ਇੱਕ ਤਰਫਾ ਜਿਹੜਾ ਉਹ ਸਾਰੇ ਦੀ ਜਿਹੜੀ ਹੈ ਸੁਣਵਾਈ ਕਰਨਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।